ਜਦੋਂ ਪਾਕਿस्तान ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਹਾਂਜੀ ਹਾਂਜੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? 10.5 ਸਾਲ ਦੀ। ਤੁਹਾਡੀ 10 ਸਾਲ ਉਮਰ ਸੀ। ਇਹਦੇ ਗਵਾਂਢੀ ਪਿੰਡ ਕਿਹੜੇ ਸੀ ਉਹਦੇ? ਇਹ ਗਵਾਂਢੀ ਸੀਗੇ ਦਾਰਾਪੁਰ, ਹੋਰ ਸੀਗੇ ਪਸਵਾਲਾ ਸਾਡਾ ਪਿੰਡ ਆ, ਹੋਰ ਛੌੜੀਆਂ, ਹੋਰ ਜਾਗੋਵਾਲ, ਫਿਰ ਮੀਲਮਾ। ਸਾਡੇ ਘਰ ਸੀਗੇ 5-6 ਮੋਚੀ। ਇੱਕ ਸਾਡਾ ਚਾਚਾ ਸੀ, ਇੱਕ ਸਾਡਾ ਤਾਇਆ ਸੀ, ਤੇ 2 ਘਰ ਭਰਾਵਾਂ ਦੇ ਸੀ। ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰੋ। ਕੋਈ ਤੁਹਾਡਾ ਸਿੱਖ ਦੋਸਤ ਹੋਵੇ, ਕੋਈ ਮੁਸਲਮਾਨ ਦੋਸਤ, ਕੋਈ ਪੁਰਾਣੇ ਨਾਂ ਯਾਦ ਆ ਤੁਹਾਨੂੰ? ਪੁਰਾਣੇ ਨਾਂ ਇੱਕ ਗੁਰਦਿਆਲ ਸੀ, ਇੱਕ ਮਨਸਾ ਸਿੰਘ ਸੀ, ਇੱਕ ਈਸਾ ਸਿੰਘ ਸੀ, ਇੱਕ ਸੀਗਾ ਦਲੀਪ ਕੁਮਾਰ। ਹਾਂਜੀ। ਇੰਡੋਜ਼ ਟੀਵੀ ਦੇ ਵਿੱਚ ਸਾਰੇ ਵਿਊਵਰਸ ਨੂੰ ਜੀ ਆਇਆਂ ਨੂੰ अस्सलाम अलैकुम, सत श्री अकाल। नाज़रीन, प्रोग्राम हंझूआं दी वंड दे विच असीं तुहानूं जिन्हां ने वंड हुंदी वेखी है उन्हां नाल मिलवाईदा हैगा, जिन्हां ने पाकिस्तान आके अपना घर बार छड्ड के इत्थे जिहड़ियां मुश्किलात सहीआं वो तो अलग चीज़ सी, पर उत्थे अपना पिछोकड़ अपना घर छड्डण लगे उन्हां ने किड्डा औखा वेला वेखिया। उस वेले नूं उस कहानी नूं तुहाडे नाल साझा करीदा हैगा। अज असीं मौजूद हाँ चक नंबर 30 गाफ बे, तहसील जड़ांवाला दा इह पिंड है, जिला फैसलाबाद दा। ते साडे नाल एक बाबा जी मौजूद ने, उन्हां नाल गलबात करांगे ते इस प्रोग्राम राहीं तुहानूं एक पैगाम ते एक मैसेज देवांगे कि वंड असल च है की सी। हाँ जी, अस्सलाम वालेकुम। वालेकुम अस्सलाम। की हाल चाल है? ठीक है, अल्लाह दा शुक्र आ। अपना की नाम है बाबा? अब्दुल सत्तार। अच्छा, अब्दुल सत्तार तुहाडा नाम है। तो ये मैनूं दसो कि जदों पाकिस्तान ते हिंदुस्तान की वंड हुई सी उस वेले तुहाडी उमर कितनी सी? 10.5 साल दी। तुहाडी 10 साल उमर सी। ते उधर मैनूं दसो कि तुहाडा पिंड किहड़ा सी? पसवाला। जिला गुरदासपुर ते तहसील बटाला। तहसील बटाला। किवें दा पिंड सी? पिंड कच्चा सी साडा, 1-2 घर पक्के सीगे लंबरदारां दे, बाकी कच्चा ही, किसी कुल्ली ही, किसी सन सी। ते दरिया साढ़े कोलों लंघदा ब्यासा। हाँ जी, ठीक है। अच्छा, फिर जो सानू उठा लिया ना उन्होंने। नहीं, पहला मैनू पिंड दे बारे लैनी मैं इन्फॉर्मेशन कि इहदे गवांढी पिंड किहड़े सी उहदे? ये गवांढी सीगे दारापुर, होर सीगे पसवाला साडा पिंड आ, होर छौड़ियां, होर जागोवाल, फिर मीलमा। ते ओ पिंड दी राह किहड़ा सी, यानी कि किद्दां आंदे सी? कच्चे राह सी, डंडियां ही, सड़कां है नहीं। डंडियां ही जिद्दां आ 18 ਨੂੰ ਜਾਂਦੀ, ਸੜਕਾਂ ਨਹੀਂ ਸੀ। ਦਰਿਆ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਪੈ ਜਾਂਦਾ। ਅੱਛਾ, ਸਲਾਬ ਆਉਂਦਾ ਸੀ ਪਿੰਡ? ਸਲਾਬ ਨਹੀਂ ਸੀ ਹੁੰਦਾ, ਵੈਸੇ ਦਰਿਆ ਜਦੋਂ 1-2 ਦਿਨ ਚੱਲਦਾ ਸੀ, ਮੁੜ ਕੇ ਖੁਸ਼ਕ, 1-2 ਦਿਨ ਬਾਅਦ ਖੁਸ਼ਕ ਹੋ ਜਾਂਦਾ। ਤੇ ਆਪਣਾ ਪਿੰਡ ਦੇ ਬਾਰੇ 'ਚ ਇਹ ਦੱਸੋ ਕਿ ਉਹ ਪਿੰਡ ਦੇ ਵਿੱਚ ਕਿੰਨੇ ਘਰ ਮੁਸਲਮਾਨਾਂ ਦੇ ਸੀ, ਕਿੰਨੇ ਸਿੱਖਾਂ ਦੇ ਸੀ? ਅੱਧੇ ਮੁਸਲਮਾਨਾਂ ਦੇ ਸੀ, ਅੱਧੇ ਸਿੱਖਾਂ ਦੇ ਸੀ। ਤੇ ਯਾਨੀ ਜ਼ੋਰ ਮੁਸਲਮਾਨਾਂ ਦਾ ਸੀ। ਗੋਸ਼ਤ ਗਾਸ਼ਤ ਕੁਰਬਾਨੀ ਸ਼ਰਬਾਨੀ ਕਰ ਲੈਂਦੇ ਸਰ। ਅੱਛਾ, ਸਿੱਖ ਸਾਨੂੰ ਰੋਕ ਨਹੀਂ ਸਕਦੇ, ਰੋਕਦੇ ਨਹੀਂ ਸੀ, ਉਹ ਮਾੜੇ ਹੀ ਸਾਡੇ ਨਾਲ। ਤੇ ਉਹ ਜ਼ਮੀਨ ਕਿਵੇਂ ਦੀ ਸੀ? ਫਸਲਾਂ ਕਿਵੇਂ ਚੰਗੀਆਂ ਹੁੰਦੀਆਂ ਸੀ? ਬਹੁਤ ਅੱਛੀਆਂ ਫਸਲਾਂ ਹੁੰਦੀਆਂ ਜੀ, ਅੱਛਾ ਹਰ ਚੀਜ਼ ਬਣਦੀ, ਮੂੰਜੀ, ਮੱਕੀ, ਖਰਬੂਜੇ, ਹਰ ਚੀਜ਼, ਧਨੀਆ, ਸੌਂਫ, ਭੰਗ ਬੇਬਹਾ ਸੀ, ਜਿੰਨੀ ਮਰਜ਼ੀ ਪੀਓ ਭੰਗ। ਹਾਂਜੀ। ਤੇ ਮੁਸਲਮਾਨਾਂ ਤੇ ਸਿੱਖਾਂ ਦੋਵਾਂ ਦਾ ਚਲੋ ਪਿੰਡ ਸੀ। ਹਾਂਜੀ। ਤੇ ਇਹਨਾਂ ਦੀਆਂ ਹੁਣ ਮੈਨੂੰ ਇਬਾਦਤਗਾਹਾਂ ਦੱਸੋ ਕਿ ਗੁਰਦੁਆਰੇ ਉੱਥੇ ਕਿੰਨੇ ਸੀ, ਮਸੀਤਾਂ ਕਿੰਨੀਆਂ ਸੀ? ਮਸੀਤ ਇੱਕ ਸੀ, ਗੁਰਦੁਆਰਾ ਕੋਈ ਨਹੀਂ ਸੀ। ਤੇ ਉਹ ਕਿੱਧਰ ਜਾਂਦੇ ਸੀ ਸਿੱਖ? ਜਿੱਥੇ ਜਾਂਦੇ ਜਾਣਗੇ। ਅੱਛਾ, ਇਬਾਦਤ ਉਹ ਕਾਦੀਆਂ ਜਾਂਦੇ ਨਾਲ, ਪਿੰਡ ਨਾਲ ਨਹੀਂ, 10-12 ਮੀਲ ਤੇ ਕਾਦੀਆਂ, ਉਹ ਵੀ ਗੁਰਦਾਸਪੁਰ ਤੇ ਸੀ। ਉਹ ਵੀ ਗੁਰਦਾਸਪੁਰ, ਸਹੀ ਹੈ। ਤੇ ਪਿੰਡ ਦੇ ਵਿੱਚ ਮੇਲੇ ਠੇਲੇ ਕੋਈ ਲੱਗਦੇ ਹੋਣ? ਮੇਲੇ ਲੱਗਦੇ, ਨਕਲਾਂ ਹੁੰਦੀਆਂ ਮੁੰਡਿਆਂ ਦੀ, ਜਾਂ ਸ਼ਾਦੀਆਂ ਹੁੰਦੀਆਂ ਨਕਲੀ ਲੱਗਦੇ, ਨੱਚਦੇ ਸੀ। ਹੋਰ ਦੱਸੋ। ਤੇ ਤੁਹਾਡੇ ਘਰ ਦੇ ਵਿੱਚ ਆਪਣੇ ਟੱਬਰ ਦੇ ਬਾਰੇ ਦੱਸੋ ਕਿ
ਤੁਹਾਡੇ ਉੱਥੇ ਕਿੰਨੇ ਘਰ ਸੀ ਆਪਣੇ? ਸਾਡੇ ਘਰ ਸੀ 5-6 ਹੂੰ ਮੋਚੀ। ਹੂੰ ਇੱਕ ਸਾਡਾ ਚਾਚਾ ਸੀ, ਇੱਕ ਸਾਡਾ ਤਾਇਆ ਸੀ, ਤੇ 2 ਘਰ ਭਰਾਵਾਂ ਦੇ ਸੀ। ਤੇ ਕਿੰਨੀ ਕੁ ਆਪਣੇ ਕੋਲ ਜਗ੍ਹਾ ਸੀ, ਥਾਂ ਸੀ, ਮਾਲ ਡੰਗਰ ਕਿੰਨਾ ਕੁ ਸੀ? ਮਾਲ ਸਾਡੇ ਕੋਲ ਬਹੁਤ ਸੀਗਾ ਜੀ। ਹੂੰ 19 ਡੰਗਰ ਛੱਡ ਕੇ ਆਏ ਅਸੀਂ ਹੂੰ ਤੇ ਲਿਆਏ, ਇੱਕ ਨਹੀਂ ਨਾ ਆਉਣ ਦਿੱਤਾ ਸਿੱਖਾਂ ਨੇ। ਹੂੰ ਕੁੱਟ ਕੇ ਸਾਨੂੰ ਦੂਸਰੇ ਪਿੰਡ ਘੱਲ ਦਿੱਤਾ ਸਾਰੇ ਮੁਸਲਮਾਨਾਂ ਨੂੰ। ਹੂੰ ਇੱਥੇ ਚਲੇ ਜਾਈਏ, ਹੂੰ ਚਲੇ ਜਾਈਏ। ਹੂੰ ਕੁੱਟ ਕੇ ਸਾਨੂੰ ਦੂਸਰੇ ਪਿੰਡ ਮੀਲਮਾਂ 'ਚ ਘੱਲ ਦਿੱਤਾ। ਹੂੰ ਮੀਲਮਾਂ 'ਚ ਘੱਲ ਕੇ 4 ਚਫੇਰੋਂ ਗੇੜੇ ਸਿੱਖਾਂ ਨੇ ਘੇਰ ਲਿਆ ਪਿੰਡ। ਹੂੰ ਫਿਰ 2 ਬੰਦੇ ਆਏ, ਇੱਕ ਮੁਸਲਮਾਨਾਂ ਦਾ ਸੀ ਫੌਜੀ, ਇੱਕ ਸੀਗਾ ਸਿੱਖਾਂ ਦਾ ਫੌਜੀ। ਹੂੰ ਇੱਕ ਬੰਦਾ ਦੌੜਿਆ ਪਿੰਡੋਂ ਨਿਕਲ ਕੇ ਡਰਦਾ ਫੌਜੀਆਂ ਕੋ ਆ ਗਿਆ ਉਹ। ਫੌਜੀਆਂ ਕੋ ਜਦੋਂ ਆਇਆ ਉਹਨੇ ਕਿਹਾ ਜੀ ਸਾਨੂੰ ਸਿੱਖਾਂ ਨੇ ਘੇਰਾ ਪਾ ਲਿਆ। ਉਹਨੇ ਕਿਹਾ ਫਿਰ? ਉਹਨੇ ਕਿਹਾ ਸਾਨੂੰ ਨਿਕਲ ਨਹੀਂ ਦਿੰਦੇ ਹੁਣ ਕਿਸੇ ਪਾਸੇ। ਸਿੱਖ ਨੇ, ਮੁਸਲਮਾਨ ਨੇ ਆਖਿਆ ਸਿੱਖ ਨੂੰ ਕਿ ਪੁੱਤਰ ਹੁਣ ਗੱਲ ਕਰ, ਜਾਤੀ ਜਿਹਦੀ ਹੋਈ ਉਹ ਤੂੰ ਮੇਰੇ ਵਾਲਾ ਕਿ ਮੈਂ ਤੇਰੇ ਵਾਲਾ? ਜਿਹਦੀ ਜਾਤੀ ਹੋ ਉਹ ਉਹਦੇ ਵਾਲ ਹੋਏ, ਤੇ ਤੂੰ ਤੇਰੀ ਜਾਤੀ ਹੈ ਤਾਂ ਮੈਂ ਤੇਰੇ ਬੰਦਿਆਂ ਦੀ ਜਾਤੀ ਹੈ ਨਾ, ਤਾਂ ਤੂੰ ਮੇਰੇ ਵਾਲ ਹੋਣਾ। ਜੇ ਮੇਰੀ ਜਾਤੀ ਹੈ ਤਾਂ ਮੈਂ ਤੇਰੇ ਵਾਲ ਹੋਣਾ। ਫਿਰ ਘੇਰਾ ਉਹਨਾਂ ਨੇ ਸਾਰਾ ਜਿਹੜਾ ਮਾਰ ਦਿੱਤਾ, 2 ਫੌਜੀਆਂ। ਫਿਰ ਸਾਨੂੰ ਠਾ ਲਿਆ। ਫਿਰ ਅਸੀਂ ਗੁਰਦਾਸਪੁਰ ਆਏ। ਗੁਰਦਾਸਪੁਰੋਂ ਫਿਰ ਅਸੀਂ ਆਰਾਮ ਨਾਲ ਆਏ। ਫਿਰ ਫੌਜੀ ਰਲ ਗਏ ਨਾਲ ਗੁਰਦਾਸਪੁਰੋਂ। ਫਿਰ ਸਾਨੂੰ ਪੁੱਲ ਲੰਘਾ ਕੇ ਡੇਰੇ ਵਾਲਾ। ਫਿਰ ਉਹਨੇ ਕਿਹਾ ਇਹ ਦੱਸਣਾ ਕਿ ਜਦੋਂ ਐਲਾਨ ਹੋਇਆ ਹਾਂਜੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਣ ਲੱਗੀ, ਹਾਂਜੀ ਹਾਂਜੀ। ਤੁਹਾਡੇ ਤਾਈਂ ਇਹ ਖਬਰ ਕਿਵੇਂ ਪਹੁੰਚੀ? ਸਾਡੇ ਤਾਂ ਇੱਦਾਂ ਹੀ ਅਸੀਂ 10-12 ਮੀਲ ਤੇ ਸਾਡਾ ਜ਼ਿਲ੍ਹਾ ਸੀ ਗੁਰਦਾਸਪੁਰ। ਹੂੰ ਇੱਦਾਂ ਸੁਨਾਹ ਕਰਦੇ ਸੀ, ਅੱਧੇ ਘੰਟੇ ਸੁਨਾਹ ਉੱਦਾਂ ਆਏ ਤਾਂ ਬਗੈਰ ਖਾਦ ਖੂਦ ਤੋਂ। ਇੱਦਾਂ ਪਿੰਡ ਵਾਕਫ ਸੀ ਨਾ ਸਾਰੇ। ਤੂੰ ਮੈਨੂੰ ਸੁਨਾਹ ਦੇਤਾ, ਮੈਂ ਤੈਨੂੰ ਸੁਨਾਹ ਦੇਤਾ, ਤੇ 10-15 ਮਿੰਟ ਉਹ ਸੁਨਾਹ ਮੁੜ ਕੇ ਆ ਜਾਂਦਾ ਉਹਦਾ ਜਵਾਬ। ਹਾਂ ਇੰਨੇ ਲਾਗੇ ਪਿੰਡ ਸੀ। ਨਹੀਂ ਇਹ ਤੁਹਾਨੂੰ ਜਿਹੜਾ ਹੈਗਾ ਉਹ ਕਿਵੇਂ ਪਤਾ ਲੱਗਾ ਕਿ ਹੁਣ ਸਾਨੂੰ ਉੱਠਣਾ ਪੈਣਾ? ਕਿਉਂਕਿ ਜਿੱਥੇ ਮੁਸਲਮਾਨ ਤਾਕਤ 'ਚ ਸੀ ਉਹ ਇਲਾਕੇ ਇਹਨਾਂ ਨੇ ਦੇਰ ਨਾ ਛੱਡੇ ਮੁਸਲਮਾਨਾਂ ਨੇ। ਉਹ ਤੁਹਾਨੂੰ ਦੱਸਿਆ ਤਾਂ ਹੈਗਾ 2 ਦਿਨ ਇਸ ਮੀਲ 'ਚ ਰਹੇ ਨੇ। ਉਹ ਜੈਲਦਾਰ ਦਾ ਪਿੰਡ ਸੀ। ਉਹਨੂੰ 6 ਮਹੀਨੇ ਬੰਨ ਦੇਣ ਦਾ ਆਰਡਰ ਸੀ ਬੰਦਿਆਂ ਦਾ। ਉਹ ਜਿੱਦਾਂ ਹੁਣ MP MN ਹੁੰਦੇ ਆ, ਉਹ ਇੱਦਾਂ ਸੀ। ਉਹਦਾ ਨਾਮ ਮੈਨੂੰ ਭੁੱਲ ਗਿਆ। ਜਿਹੜਾ ਨਿੱਕਾ ਜੈਲਦਾਰ ਸੀ ਉਹਦਾ ਨਾਮ ਸੀ ਫੌਜਦਾਰ। ਜੈਲਦਾਰ ਨਿੱਕਾ ਜੈਲਦਾਰ ਫੌਜਦਾਰ ਸੀਗਾ ਜ਼ਾਰਾਪੁਰ ਦਾ। ਨਹੀਂ ਤੁਹਾਡਾ ਜਿਹੜੇ ਉੱਠਣ ਦਾ ਵੇਲਾ ਸੀ ਉਹ ਤੁਹਾਨੂੰ ਯਾਦ ਆ ਕਿ ਕਿਹੜੀ ਤਾਰੀਖ ਹੋਏਗੀ? ਕੋਈ ਥੋੜਾ ਬਹੁਤ ਯਾਦ ਆ ਕਿ 14 ਅਗਸਤ ਸੀ ਜਾਂ ਅਗਸਤ ਤੋਂ ਬਾਅਦ ਸੀ? 14 ਅਗਸਤ ਸੀਗੀ। 14 ਅਗਸਤ ਹੀ ਸੀ। ਹਾਂ ਜਦੋਂ ਅਸੀਂ ਉੱਠੇ ਆ, ਸਾਰਾ ਪਿੰਡ ਇਕੱਠਾ ਹੀ ਉੱਠਿਆ? ਸਾਰਾ ਪਿੰਡ ਫਿਰ ਇਕੱਠਾ ਉੱਠਿਆ। ਕੋਈ ਸ਼ੈ ਸ਼ੂ ਲਈ ਨਾਲ? ਸ਼ਹਿਰ ਸੂ ਨਹੀਂ ਨਿਕਲਣ ਦੇ ਸਿੱਖ ਫਿਰ। ਉਦਾਂ ਹੀ ਛੱਡਤਾ ਸਾਰਾ? ਉਹਨੇ ਕਿਹਾ ਪਰਸੋਂ ਤੁਸੀਂ ਮੋੜ ਆਉਣਾ। ਸ਼ਾਮ ਤੁਸੀਂ ਕੀ ਕਰਨੀ ਹੈ? ਅੱਛਾ ਪਰਸੋਂ ਨੂੰ ਤੁਸੀਂ ਮੋੜ ਆਉਣਾ। ਕਹਿੰਦੇ ਪਰਸੋਂ ਸੀ ਮੋੜ ਆਉਣਾ। ਅੱਜ ਪਰਸੋਂ ਤੇ ਉਹ ਪਿੰਡ ਦੀ ਯਾਦ ਤੇ ਆਉਂਦੀ ਹੈ? ਯਾਦ ਹੀ ਆਉਂਦੀ ਹੈ ਮੈਨੂੰ। ਹੁਣ ਛੱਡੇ ਅੱਖਾਂ ਬੰਨ੍ਹ ਕੇ ਮੈਨੂੰ ਉਤਾਰ ਦਿਓ ਗੁਰਦਾਸਪੁਰ, ਮੈਂ ਆਪਣੇ ਘਰ ਚੱਲ ਜਾਵਾਂਗਾ। ਜੇ ਤੁਹਾਨੂੰ ਗੁਰਦਾਸਪੁਰ ਛੱਡ ਦਈਏ ਤੇ ਕਿਵੇਂ ਜਾਓਗੇ ਘਰ? ਆ ਗੱਡੀਆਂ ਮੋਟਰਾਂ ਹੁਣ ਚੱਲਦੀਆਂ। ਨਹੀਂ ਰਾਹ ਕਿਹੜਾ ਰਾਹ ਹੋਏਗਾ? ਰਾਹ ਗੁਰਦਾਸਪੁਰ ਆ ਗਿਆ, ਕਹਾਂ ਪੁੱਛ ਕੇ ਆ ਗਿਆ ਮੀਲਮਾ ਨੂੰ ਜਾਣਾ ਯਾਰ। ਤੇ ਮੀਲਮਾ ਲੱਗ ਗਿਆ ਸਾਡਾ ਪਿੰਡ। ਅੱਛਾ ਇੱਦਾਂ ਜਿੱਦਾਂ ਹੁਣ 18-15 ਇੱਦਾਂ ਚੱਲ ਜੀ। ਕੋਈ ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰੋ। ਕੋਈ ਤੁਹਾਡਾ ਸਿੱਖ ਦੋਸਤ ਹੋਵੇ, ਕੋਈ ਮੁਸਲਮਾਨ ਦੋਸਤ, ਕੋਈ ਪੁਰਾਣੇ ਨਾਂ ਯਾਦ ਆ ਤੁਹਾਨੂੰ? ਪੁਰਾਣੇ ਨਾਂ ਇੱਕ ਗੁਰਦਿਆਲ ਸੀ, ਇੱਕ ਮਨਸਾ ਸਿੰਘ ਸੀ, ਇੱਕ ਈਸਾ ਸਿੰਘ ਸੀ, ਇੱਕ ਸੀਗਾ ਦਲੀਪ ਕੁਮਾਰ। ਹਾਂਜੀ ਇੰਨੇ ਕੁ ਯਾਦ। ਤੇ ਇਹਨਾਂ ਨਾਲ ਕੋਈ ਖੇਡਦੇ ਖੂਡਦੇ ਸੀ? ਖੇਡਦੇ ਅਸੀਂ ਨਿਆਣੇ ਸੀ ਰੋਲੇ ਤੇ ਫਿਰ ਖੇਡਦੇ ਖੂਲਦੇ ਰਹਿੰਦੇ ਸੀ। ਮੱਛੀ ਦਾ ਸ਼ਿਕਾਰ ਆਮ ਸਾਡੇ ਬੰਦੇ ਕਰਦੇ ਸੀ। ਸਹੀ ਦਾ ਸ਼ਿਕਾਰ ਆਮ ਬੰਦੇ ਕਰਦੇ ਸੀ। ਫਿਰ ਅੰਗਰੇਜ਼ ਸਾਡੇ ਇੱਧਰੋਂ ਜਾਂਦੇ ਸ਼ਿਕਾਰ ਖੇਲਣ। ਉਹਨਾਂ ਨੇ ਫਿਰ ਮੱਛੀ ਫੜ ਲਈ ਮਣ ਪੱਕੇ ਦੀ। ਸਾਡੇ ਧੰਨ ਸੀਗਾ ਬੜਾ ਵੱਡਾ ਦਰਿਆ ਨੇ ਪਾਇਆ। ਧੰਨ ਉਹਨੂੰ ਕਹਿੰਦੇ ਟੋਆ ਜਾਣੀ। ਉਹ ਮੱਛੀ ਉਹਨਾਂ ਨੇ ਫੜ ਲਈ, ਨੱਥ ਪਾ ਤੇ ਉਹ ਸੁੱਟ ਗਈ ਮੱਛੀ ਸੁੱਟ ਕੇ ਸਾਡੇ ਸ਼ਿਕਾਰੀਆਂ ਨੇ ਫੜ ਲਈ। ਉਹਨਾਂ ਨੇ ਫਿਰ ਮਿਹਨਤ ਕੀਤੀ ਜਾਂ ਸਾਨੂੰ ਮੱਛੀ ਦੇ ਦਿਓ। ਉਹਨੇ ਕਿਹਾ ਨਹੀਂ ਦਿੰਦੇ, ਤੁਸੀਂ ਫੜ ਲਈ, ਤੁਸੀਂ ਦਿੱਤੀ ਸਾਨੂੰ, ਅਸੀਂ ਜ਼ੋਰ ਨਾਲ ਫੜੀ। ਉਹਨੇ ਕਿਹਾ ਤੁਹਾਨੂੰ ਇੱਕ ਇਨਾਮ ਦੇ ਜਾਂਦੇ ਅਸੀਂ, ਅਤੇ ਤੁਹਾਨੂੰ ਫਿਰ ਉਹ ਪੁੱਛਦਾ ਕੋਈ ਨਹੀਂ। ਕੋਈ ਤੁਹਾਡਾ ਲਾਇਸੈਂਸ ਨਹੀਂ ਹੋਏਗਾ, ਤੁਹਾਡੇ ਕਿਸੇ ਸ਼ਿਕਾਰ ਦਾ ਵੀ ਕਿਸੇ ਸ਼ਿਕਾਰ ਦਾ ਲਾਇਸੈਂਸ ਨਹੀਂ ਹੋਏਗਾ, ਉਹ ਤੁਹਾਨੂੰ ਮਾਫ। ਉਹਨੇ ਕਹਿੰਦਾ ਲੈ ਮੱਛੀ ਆ।
ਤੇ ਸਾਡੇ ਬੰਦੇ ਸ਼ਿਕਾਰ ਬਹੁਤ ਖੇਡਦੇ, ਕੁੱਤਿਆਂ ਦਾ, ਸਹਿਆਂ ਦਾ, ਤਿੱਤਰਾਂ, ਜਾਲ ਨਾਲ ਮੱਛੀ ਫੜ ਲੈਣੀ, ਮਨ ਪੱਕੇ ਦੀ ਮੱਛੀ ਫੜ ਲੈਂਦੇ, ਖਾ ਲੈਂਦੇ। ਫਿਰ ਸਾਡੇ ਮਾਈਆਂ ਨੂੰ ਸਾਹਣ ਪੈਂਦਾ ਸੀ ਮਾਰਨ। ਅੱਛਾ। ਬੀਬੀਆਂ ਨੂੰ ਜੇ ਰੋਟੀ ਲੈ ਕੇ ਜਾਣੀ ਬਾਹਰ ਜ਼ਿਮੀਂਦਾਰਾਂ ਵਾਸਤੇ, ਉਹ ਸਾਹਣ ਮਾਰਨ ਪੈਂਦਾ ਸੀ। 5-7 ਦਿਨ ਬੁੱਢੀਆਂ ਮਾਈਆਂ ਜਾਂਦੀਆਂ ਰਹੀਆਂ, ਖੋ ਖਾ ਕੇ, ਦੌੜ ਭੱਜ ਕੇ। ਉਹ ਢਾ ਲੈਂਦਾ ਸੀ, ਬੁੱਢੀ ਨੂੰ ਮਾਰਦਾ ਨਹੀਂ ਸੀ। ਉਹ ਜਦੋਂ ਫੂਕ ਮਾਰਦਾ, ਬੁੱਢੀਆਂ ਰੋਟੀ ਸੁੱਟ ਦਿੰਦੀਆਂ ਸੀ। ਬੁੱਢੀਆਂ ਰੋਟੀ ਸੁੱਟ ਦਿੰਦੀਆਂ, ਉਹ ਰੋਟੀ ਖਾ ਕੇ ਅੱਲਾ ਬੇਲੇ ਹੁੰਦਾ, ਰੋਟੀ ਖਾ ਲੈਂਦਾ ਸੀ ਨਾ ਵੰਡਾ ਤੇ ਅੱਲਾ ਬੇਲੇ। ਅੱਛਾ। ਫਿਰ ਉਹ ਬੁੱਢੀਆਂ ਨੇ ਕਿਹਾ ਨੰਬਰਦਾਰ ਨੂੰ ਆਣ ਕੇ ਵੀ ਬਾਬਾ, ਬਜ਼ੁਰਗ ਸੀ ਮੁਹੰਮਦ ਅਲੀ, ਵੀ ਸਾਹਣ ਸਾਨੂੰ ਪੈਂਦਾ ਤੇ ਬੰਦੇ ਬਾਹਰ ਭੁੱਖੇ ਰਹਿੰਦੇ, ਉਹਨੇ ਕਹਿੰਦੇ ਫੈਰ ਮਾਰੋ। ਅੱਛਾ। ਬੰਦੇ ਸਾਡੇ ਇਨਸਾਨ ਸੀ ਬੜੇ। ਬਾਪ ਮੇਰਾ ਸੀ ਖੜੇ ਡੰਗਰ ਛੁਰੀ ਫੇਰ ਦਿੰਦਾ। ਅੱਛਾ। ਕਸਾਈ ਵੀ ਸੀ ਨਾ ਉਹ, ਤਗਲਾ ਡੰਗਰਾਂ ਨੂੰ ਖੜੇ ਨੂੰ ਫੇਰ ਦੇਣੀ ਛੁਰੀ। ਰਹਿਮਤ ਅਲੀ ਉਹਦਾ ਨਾਂ ਸੀ। ਬੂਟਾ ਉਹਦਾ ਸਾਥੀ ਸੀ, ਜਿਹਦਾ ਤੁਸੀਂ ਹੁਣ ਸਾਥੀ। ਬੂਟੇ ਨੇ ਕਹਿਣਾ ਲਾ ਕੇ ਖਲ ਤੇ ਖਾ ਲੈਣਾ। 7 ਮਣ ਪੱਕੇ ਦਾ ਸਾਂਝ ਸਰਕਾਰੀ ਛੱਡਿਆ, ਖਾ ਲਿਆ। ਮੁੜ ਕੇ ਪੁਲਿਸ ਪੈ ਗਈ। ਪੁਲਿਸ ਦਾ ਥਾਣੇਦਾਰ ਸੀਗਾ ਸਿੱਖ। ਇਹ ਦੂਸਰਾ ਦਿਨ ਸੀ, ਗੋਸ਼ਤ ਪਿਆ ਸੀ ਲੋਕਾਂ ਦੇ ਘਰੇ, ਉਹਨੇ ਵੀ ਖਿਲਾਇਆ। ਲੰਬੜਦਾਰ ਸਾਡਾ ਬਹੁਤ ਚੰਗਾ ਸੀ, ਪੁਲਿਸ ਸਮਝਦਾ ਕੁਛ ਨਹੀਂ ਸੀ। ਉਹ ਕਹਿੰਦਾ ਯਾਰ ਤੁਸੀਂ ਸਾਂਝ ਖਾ ਲਿਆ। ਖਾ ਲਿਆ, ਖਾ ਲਿਆ, ਤੂੰ ਨਹੀਂ ਖਾਧਾ? ਤੂੰ ਵੀ ਤਾਂ ਖਾਧਾ, ਉਹ ਖਾ ਲੈਂਦਾ ਸੀ। ਤੂੰ ਖਾਧਾ ਹੀ ਆ, ਉਹੀ ਸਾਂਝ ਤੂੰ ਖਾਧਾ। ਜੋ ਮੋੜ ਸਾਡੇ ਤਾਂ ਬੰਦੇ ਇੱਦਾਂ ਦੇ ਸੀ। ਸਾਂਝ ਖਾ ਲਿਆ, ਸਰਕਾਰੀ ਛੱਡਿਆ। ਉਹ ਗਲਤੀ ਕਰਦਾ ਸੀ ਨਾ ਸਾਂਝ। ਹੋਰ ਅੱਛਾ, ਇਹ ਦੱਸਣਾ ਤੁਸੀਂ ਕਿ ਬਚਪਨ ਨੂੰ, ਕਿਉਂਕਿ ਤੁਸੀਂ ਤੁਹਾਡੀ 10 ਸਾਲ ਉਸ ਵੇਲੇ ਉਮਰ ਸੀ ਜਦੋਂ ਤੁਸੀਂ ਆਏ ਹੋ 47 ਚ, ਯਾਨੀ ਕਿ 37 ਦੀ ਪੈਦਾਇਸ਼ ਸੀ ਤੁਹਾਡੀ, 36-37 ਦੀ। ਇਹ 10 ਸਾਲ ਦੇ ਬੱਚੇ ਨੂੰ ਥੋੜੀ ਬਹੁਤ ਹੋਸ਼ ਹੁੰਦੀ ਹੈ, ਬਲਕਿ ਤੁਹਾਨੂੰ ਹੈ ਸੀ ਹੋਸ਼। ਤੇ ਕੋਈ ਵਾਕਿਆ ਐਸਾ ਯਾਦ ਆ ਪਿੰਡ ਦਾ, ਕੋਈ ਵਿਆਹ ਸ਼ਾਦੀ ਦਾ, ਕਿਸੇ ਮੇਲੇ ਦਾ, ਕੋਈ ਯਾਰਾਂ ਦੋਸਤਾਂ ਦਾ, ਜਿੱਦਾਂ ਤੁਹਾਨੂੰ ਮੱਛੀ ਵਾਲਾ ਵਾਕਿਆ ਯਾਦ ਆ? ਦੋਸਤਾਂ ਦਾ ਵਿਆਹ ਦੇ ਕੰਮ ਸੀ ਨਾ, 5-6 ਰੁਪਈਆਂ ਦਾ ਵਿਆਹ ਹੋ ਜਾਂਦਾ। ਮੌਲਵੀ ਪੈਸੇ ਨਹੀਂ ਮੰਗਦੇ, ਰੁਪਈਆ ਦੇ ਦੋ, ਰੁਪਈਆ ਦੇ ਦਿੱਤਾ ਮੈਨੂੰ। ਉਹ ਰੁਪਈਆ ਚੱਲਦਾ ਹੈ, ਉਹ ਚਾਂਦੀ ਦਾ ਰੁਪਈਆ ਹੁੰਦਾ ਹੈ, ਚਾਂਦੀ ਦਾ। ਅੱਛਾ। ਫਿਰ ਉਹ ਵਲੀਮਾ ਹੋਣਾ, ਚੌਲ ਹੋਣੇ, ਅਬਾਰੂ, ਉੱਤੇ ਸ਼ੱਕਰ ਹੋਣੀ, ਉੱਤੇ ਘਿਓ ਪਾ ਦੇਣਾ, ਖਾਓ। ਗੋਸ਼ਤ ਕੋਈ ਬੰਦਾ ਕਰਦਾ ਹੈ। ਜੇ ਕਰਨਾ ਇੱਕ ਅੱਧਾ ਬੱਕਰਾ ਦੇ ਇੱਕ ਬੋਟੀ ਦੇਣੀ। ਹੁਣ ਤੁਸੀਂ ਰਾਜਦੇ ਨਹੀਂ, ਤੁਸੀਂ ਰਾਜਦੇ ਨਹੀਂ ਹੁਣ। ਕਹਿੰਦੇ ਭਾਈ ਆਈ ਆ, ਅਸੀਂ ਮੈਂ ਵੀ ਨਹੀਂ ਰਾਜਦਾ। ਉੱਥੇ ਵਿਆਹ ਗਏ ਹੁਣ, ਉਹ ਬੰਦਾ ਮੇਰਾ ਵੇਖਦਾ, ਮੈਂ ਕਿਹਾ ਰੋਟੀਆਂ ਦਾ ਕੀ ਖਾਣਾ, ਗੋਸ਼ਤ ਖਾਣੇ। ਕੱਟਿਆ ਗੋਸ਼ਤ ਆਰਾਮ ਨਾਲ ਖਾਧਾ। ਉਹ ਭਾਈ ਕਹਿਣ ਲੱਗਾ ਯਾਰ ਤੂੰ ਗੋਸ਼ਤ ਹੀ ਖਾਈ ਹੈ। ਮੈਂ ਮੇਰਾ ਦਿਲ ਕੀਤਾ, ਮੈਂ ਖਾ ਗਿਆ, ਤੇਰੇ ਗਾੜੇ ਤੋਂ ਨਹੀਂ ਖਾਧਾ। ਹੋਰ ਗੱਲ ਕਰ। ਅੱਛਾ, ਇਹ ਜਦੋਂ ਤੁਸੀਂ ਉੱਥੋਂ ਉੱਠੇ ਹੋ, ਹੁਣ ਉੱਥੇ ਦੀ ਮੈਨੂੰ ਕਹਾਣੀ ਦੱਸਣੀ ਹੈ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਈ ਭਾਈ ਭੈਣ, ਮਾਂ ਬਾਪ, ਇਹ ਕਿੱਦਾਂ ਉੱਠੇ, ਗਏ ਕਿੱਦਾਂ? ਗੱਡਿਆਂ ਤੇ, ਗੱਡੀ ਤੇ? ਲਾਗੇ ਪਿੰਡ ਸੀ। ਠੀਕ ਹੈ, ਉਸ ਪਿੰਡ ਚਲ ਗਏ? ਪੈਦਲ ਗਏ? ਪੈਦਲ ਹੀ। 2-3 ਮਰਬੇ ਪਿੰਡ ਸੀ, 2-3 ਮਰਬਿਆਂ ਤੇ ਤੇ ਪੈਦਲ ਹੀ ਚਲ ਗਏ। ਸਿਰਫ ਆਪਣੇ ਗਲ ਦੇ ਕੱਪੜੇ ਖੜੇ ਹੋਣਾ ਜਿਹੜੇ ਵੀ ਸੀਗੇ, ਹੋਰ ਕੁਛ ਨਹੀਂ ਖੜਿਆ ਕਰਨ ਦੇ। ਮੇਰੇ ਆਏ ਪਰਸੋਂ ਤੁਸੀਂ ਆਇਆ ਨਾ, ਤੇ ਕੋਈ ਮੋਇਆ ਕਰ ਲਿਆ ਸਾਨੂੰ। ਫਿਰ ਉੱਥੋਂ ਇੱਥੇ ਕਿਵੇਂ ਆਏ? ਇੱਥੇ ਅਸੀਂ ਲਾਹੌਰ ਆਏ ਨਾ, ਜਦੋਂ ਮੂੰਗਫਲੀ ਇਹਨਾਂ ਨੇ ਪਈ ਸੀ, ਦਾਣੇ ਕੱਢੇ ਸੀ, ਉੱਤੇ ਜ਼ਹਿਰ ਪਾਇਆ ਸੀ। ਫਿਰ ਭੁੱਖ ਮਰਦੇ ਆਏ, ਭੁੱਖ ਮਰਦੇ ਸੀ। ਰਾਤ ਕਿਹੜਾ ਸਾਲਣ ਮਿਲਦਾ ਸੀ ਜਾਂ ਰੋਟੀ ਮਿਲਦੀ, ਤੇ ਉਹ ਖਾਣਗੇ ਮੁਸਲਮਾਨ ਮਰ ਜਾਣਗੇ। ਅਸੀਂ ਕਿਹਾ ਇਹ ਨਹੀਂ ਖਾਂਦੇ। ਹੋਰ ਗੱਲ ਕਰੋ। ਤੁਸੀਂ ਉਹ ਨਹੀਂ ਖਾਧੀ? ਫਿਰ ਇੱਥੇ ਆ ਕੇ ਕਿਸ ਤਰ੍ਹਾਂ ਨਿਜ਼ਾਮ ਕੀਤਾ? ਜਗ੍ਹਾ ਕਿੱਥੋਂ ਮਿਲੀ? ਲਾਹੌਰੋਂ ਫਿਰ ਗੱਡੀ ਬੈਠੇ, ਇੱਥੇ ਸਮੁੰਦਰ ਰੋਡ ਆਏ। ਠੀਕ। 5-7 ਮੀਲ ਐਨ ਹੋਇਆ ਸਮੁੰਦਰ। ਉੱਥੋਂ ਤੋਂ ਤੁਰ ਤੁਰ ਕੇ ਇੱਕ ਬੰਦਾ ਇੱਥੇ ਆਉਂਦਾ ਸੀਗਾ ਸਾਡਾ ਇੰਡੀਆ 'ਚੋਂ, ਫਿਰ ਤੋਂ ਨਹੀਂ ਜਾਣੀ, ਤੇ ਉਹ ਇੱਥੋਂ ਨਿੰਮ ਖੜਦਾ ਸੀ, ਨਿੰਮ ਦੇ ਪੱਤੇ। ਤੇ ਅਸੀਂ ਉਹਨੂੰ ਕਹਿਣਾ ਦੇ ਸਾਨੂੰ, ਉਹਨੂੰ ਕਹਿੰਦੇ ਤੁਸੀਂ ਮੈਂ ਤੁਹਾਡੇ ਵਾਸਤੇ ਲਿਆਂਦੀ। ਉਹ ਸਾਡੇ ਨਹੀਂ ਸੁਣਦੇ ਨੇ, ਸਾਡੇ ਡੇਕਾਂ ਹੀ ਹੁੰਦੀਆਂ ਬਹੁਤੀਆਂ, ਬੜੀਆਂ ਮੋਟੀਆਂ ਤੋਂ ਬੜੀਆਂ ਵੱਡੀਆਂ, ਤੁਹਾਡੇ ਵਾਸਤੇ ਲਿਆਂਦੀ ਹੈ। ਉਹ ਅੱਛੀ ਹੁੰਦੀ ਹੈ, ਯਾਨੀ ਅੱਖਾਂ ਦੇ ਬੰਨ੍ਹਦੀਆਂ ਭੇ ਕੇ, ਤੇ ਅੱਖਾਂ ਆਰਾਮ ਆ ਜਾਂਦਾ। ਤੇ ਉਹ ਜੀ ਫਿਰ ਇਸ ਤਰ੍ਹਾਂ ਤੁਰ ਕੇ ਆਏ। ਫਿਰ ਜਦੋਂ ਸਮੁੰਦਰੋਂ ਫਿਰ ਤੁਰ ਕੇ ਆਏ, ਉਹ ਬੰਦੇ ਦੇ ਨਾਲ ਅਸੀਂ ਆਏ ਕਿ ਆਹ ਸਾਡਾ ਪਿੰਡ।
ਫਿਰ 2-3 ਮਕਾਨ ਪੱਕੇ ਸੀਗੇ, 4 ਪਿੰਡ ਨੂੰ ਬੂਹੇ ਸੀਗੇ, ਡੇਰੀਆਂ ਵੱਡੀਆਂ ਵੱਡੀਆਂ, ਗੱਡੇ ਗੁੱਡੇ ਲੰਘਦੇ ਗਏ ਮੋਟਰ ਤੇ ਲੰਘ ਕੇ ਆਏ ਨੇ। ਹੁਣ ਢਾਹ ਢੂ ਦਿੱਤੇ ਲੋਕਾਂ ਨੇ। ਕੱਚਾ ਮਕਾਨ ਸੀ, 2-3 ਮਕਾਨ ਪੱਕੇ ਸੀ ਸਾਰੇ, ਬਾਕੀ ਕੱਚੇ ਹੀ ਸਾਰੇ, ਹੁਣ ਸਾਰੇ ਪੱਕੇ ਆ। ਲਾਹੌਰ ਆਉਣ ਤੱਕ ਤੁਹਾਨੂੰ ਕੋਈ ਜਿਹੜੇ ਸਿੱਖਾਂ ਦੇ ਜਥੇ ਪੈਂਦੇ ਸੀ ਉਹਨਾਂ ਨਾਲ ਕੋਈ ਜਥਾ ਜੁਥਾ ਤਾਂ ਨਹੀਂ ਪਿਆ ਤੁਹਾਨੂੰ? ਨਹੀਂ, ਫਿਰ ਜਿਵੇਂ ਪੁੱਲ ਲੰਘ ਗਏ ਨਾ ਬਿਆਸੇ ਦਾ? ਵੈਸੇ ਤਾਂ ਨਹੀਂ, ਜਿਹੜਾ ਵੀ ਸਾਨੂੰ ਪੁੱਲ ਲੱਗਾ ਫਿਰ ਫੌਜ ਨਿਗਾਹ ਕੇ ਨਾ ਗਈ, ਉਹਨੇ ਕਿਹਾ ਹੁਣ ਤੁਸੀਂ ਬੇਰਾਮ ਹੋ ਜਾ। ਅੱਛਾ, ਤੁਹਾਡੇ ਨਾਲ ਕੋਈ ਵਾਕਿਆ ਨਹੀਂ ਹੋਇਆ? ਫਿਰ ਨਹੀਂ ਕੋਈ ਇਸ ਤਰ੍ਹਾਂ ਦੀ ਸ਼ੈ ਨਹੀਂ ਹੈ? ਬਾਕੀ ਤੁਸੀਂ ਸੁਣਿਆ ਕਿ ਲੋਕਾਂ ਦੇ ਨਾਲ ਇੰਜ ਹੋਇਆ, ਲੋਕਾਂ ਦੇ ਨਾਲ ਜਾਂ ਵੇਖਿਆ? ਅੱਛਾ, ਦੂਸਰੀ ਗੱਲ ਇਹ ਜਿਹਦੇ ਨਾਲ ਮੈਂ ਸੀ ਨਾ, ਆਪਣੀ ਭੈਣ ਕੋ ਗਿਆ ਸੀ ਤੇ ਜਦੋਂ ਮੇਰੇ ਬਾਪ ਹੁਣ ਲੜਾ ਪਿਆ, ਮੇਰੇ ਕੋਲ ਨਹੀਂ ਸੀ, ਮੈਂ ਲਾਗੇ ਪਿੰਡ 'ਚ ਆਪਣੀ ਭੈਣ ਕੋਲ ਰਹਿੰਦਾ ਹੈ। ਅੱਛਾ, ਉਹਦੇ ਫਿਰ ਦੇ ਖੇਲਦੇ ਖੁੱਲਦੇ ਰਹਿਣਾ। ਉੱਥੇ ਜਦੋਂ ਜੱਸਾ ਪਿਆ ਨਾ ਸਿੱਖਾਂ ਦਾ, ਮੇਰਾ ਇੱਕ ਬੜਾ ਜਵਾਨ ਭਾਈ ਸੀਗਾ, ਫੁੱਫੀ ਦਾ ਧੀ, ਉਹ ਗਿਆ ਜਦੋਂ ਸਿੱਖ ਨੂੰ ਪੈ ਕੇ ਉਹਨੂੰ ਮਾਰ ਦਿੱਤਾ ਉਹਨਾਂ ਨੇ, ਮਾਰ ਦਿੱਤਾ, ਬੜ ਚੁੱਕ ਦਿੱਤਾ ਉਹਨੂੰ। ਉਹਦੀ ਅੰਮੀ ਗਈ, ਸਾਡੀ ਭੂਆ ਸੀ, ਉਹ ਮੇਰਾ ਉਹਦਾ ਨਾਂ ਸੀ, ਉਹ ਗਈ, ਉਹ ਗਾਲਾਂ ਗੁਲਾਂ ਤਾਂ ਕੱਢਣੀਆਂ ਮਾਈ ਨੇ, ਉਹਨੂੰ ਮਾਰਿਆ ਤੇ ਲੱਤਾਂ ਬਾਹਰ ਚੁੱਕ ਕੇ ਮੁਕਤਸਰ ਸੁੱਟ ਦਿੱਤਾ ਤੇ ਅੱਗ ਲਾ ਦਿੱਤੀ। ਇੱਕ ਚਾਚਾ ਮੇਰਾ ਖਲੋਤਾ ਸੀ ਖੂਹ ਤੇ, ਉਹਦੇ ਮਾਰਿਆ ਖੈਰ ਇਹ ਵਾਕਿਆ ਸਾਡਾ ਇਹ ਹੋਇਆ ਤੁਹਾਡੇ ਨਾਲ? ਫਿਰ ਤੁਸੀਂ ਆਪਣੀ ਭੈਣ ਦੇ ਘਰੋਂ ਫਿਰ ਵਾਪਸ ਪਿੰਡ ਆ ਗਏ? ਫਿਰ ਵਾਪਸ ਨਹੀਂ ਪਿੰਡ ਆਏ, ਫਿਰ ਮੈਂ ਚਲ ਗਿਆ ਇਕੱਲਾ ਹੀ, ਆਪਣੇ ਭੈਣ ਬਣੋਈ ਨਹੀਂ। ਫਿਰ ਅਸੀਂ ਆਣ ਕੇ ਸਿਆਲਕੋਟ ਬੈਠੇ, ਜੰਡੂ ਕੋਟਲੀ ਪਿੰਡ ਹੈ, ਪੀਰੋ ਚੱਕ ਨਾਮ ਆ ਤੇ ਜੰਡੂ ਕੋਟਲੀ ਸਟੇਸ਼ਨ, ਉੱਥੇ ਫਿਰ ਅਸੀਂ ਰਹੇ 10-12 ਦਿਨ। ਉੱਥੋਂ ਅਸੀਂ ਚੱਲ ਗਏ ਸਰਗੋਧੇ, ਸਰਗੋਧਿਓਂ ਫਿਰ ਅਸੀਂ ਟੋਬੇ, ਟੋਬਿਓਂ ਫਿਰ ਅਸੀਂ ਇੱਥੇ। ਮੇਰੇ ਬਾਪ ਨੇ ਫਿਰ ਮੈਨੂੰ ਲੱਭ ਕੇ ਲਿਆਂਦਾ ਉਹਨਾਂ ਕੋਲ। ਸਹੀ। ਤੇ ਹਾਂਜੀ, ਉਹ ਪਿੰਡ ਬੰਦਾ ਜਿੱਥੇ ਪੈਦਾ ਹੋਇਆ ਹੋਵੇ, ਉਹ ਬੰਦੇ ਦੀ ਅੱਖਾਂ ਅੱਗੇ ਹਰ ਵੇਲੇ ਰਹਿੰਦਾ, ਉਹਨੂੰ ਯਾਦ ਆਉਂਦਾ। ਤੁਹਾਨੂੰ ਆਪਣਾ ਪਿਛੋਕੜ ਯਾਦ ਆਉਂਦਾ ਹੈਗਾ? ਤੁਹਾਨੂੰ ਜੰਮਣ ਭੋਂ ਆਪਣੀ ਯਾਦ ਆਉਂਦੀ ਹਰ ਵੇਲੇ? ਹਰ ਵੇਲੇ ਹੁੰਦੀ ਰਹਿੰਦੀ ਯਾਰ, ਕਿੱਥੇ ਹੈ ਹੁਣ? ਬੇਲੀ ਜਾਂਦੇ ਕਈ ਇੰਡੀਆ ਨੂੰ ਜਾਂਦੇ, ਕਰਦਾ ਦਿਲ ਨਹੀਂ ਆਈ, ਦਿਲ ਕਰਦਾ ਵੇਖਣ ਨੂੰ? ਹਾਂਜੀ ਹਾਂਜੀ ਕਰਦਾ। ਅੱਛਾ, ਤੇ ਤੁਹਾਨੂੰ ਕੀ ਲੱਗਦਾ ਹੈਗਾ ਕਿਉਂਕਿ ਤੁਸੀਂ ਤੇ ਵੰਡ ਵੇਖੀ ਹੈ, ਘਰ ਛੱਡਿਆ ਹੈਗਾ, ਅਸੀਂ ਤੇ ਸੁਣਿਆ ਵਾ ਜਾਂ ਪੜ੍ਹਿਆ ਵਾ ਤੁਹਾਡੇ ਵਰਗੇ ਬਜ਼ੁਰਗਾਂ ਕੋਲੋਂ, ਇਹ ਸਹੀ ਹੋਈ ਹੈ ਵੰਡ? ਹੋਣੀ ਚਾਹੀਦੀ ਸੀ? ਇਹ ਬਾਬੇ ਦੀ ਬਹਾਦਰੀ, ਬਾਬੇ ਨੇ ਇੱਕ ਹੇਰਾ ਫੇਰੀ ਕੀਤੀ ਵੀ ਬੰਦੇ ਭੁੱਖ ਮਰਦੇ ਆਏ ਆ, ਇਹਨਾਂ ਨੂੰ 8-5 ਦੀ ਲਾਟ ਕਰ ਦਿਓ ਕਿ ਭੁੱਖ ਮਰਦੇ ਆਏ ਵੀ ਕਮਾ ਕੇ ਖਾਈ ਜਾਣਗੇ, ਤੇ ਜਿਹਨਾਂ ਦੀ ਪਿੱਛੇ ਜ਼ਮੀਨ ਸੀ ਉਹਨਾਂ ਤੋਂ ਪਿੱਛੋਂ ਆ ਗਈ ਆ, ਤੁਹਾਡੇ ਮੰਜਾ ਆ ਗਿਆ ਤੁਸੀਂ ਲੈ ਜਾਣਾ, ਸਾਡਾ ਹੈ ਨਹੀਂ, ਅਸੀਂ ਕਿੱਦਾਂ ਖਾਣਾ, ਸਾਡੀ ਹੈ ਨਹੀਂ, ਸਾਡੀ ਨਹੀਂ, ਸਾਨੂੰ 8 ਕਿੱਲੇ ਪਏ ਸੀ, ਸਾਡੇ ਗਵਰਨਰ 16 ਕਿੱਲੇ ਪਏ ਸੀ, ਸਾਨੂੰ 8 ਕਿੱਲੇ ਪਏ ਸੀ ਇੱਕੋ ਮਰਬੇ 'ਚ, ਤੇ ਫਿਰ ਉਹ ਜਦੋਂ ਪਿੱਛੋਂ ਜਿਹਨਾਂ ਦੀ ਆਈ ਉਹਨਾਂ ਨੂੰ ਪੈ ਗਈ, ਸਾਨੂੰ ਅਸੀਂ ਲੈ ਵੇਲੇ ਹੁਣ ਰਾਜ਼ੀ ਹੋ? ਰਾਜੀ ਹਾਂ, ਲੱਖ ਸ਼ੁਕਰ ਆ। ਅੱਛਾ, 3 ਬੇਟੇ ਆ ਵਿਆਹੇ ਆ, 3 ਬੇਟੀਆਂ ਵਿਆਹੀਆਂ, ਮੱਝਾਂ ਮੁੱਝਾਂ ਵੀ ਹੈਗੀਆਂ, ਅੱਲਾ ਦੀ ਰਹਿਮਤ, ਅੱਲਾ ਪਾਕ ਦੀ ਰਹਿਮਤ। ਚਲੋ ਠੀਕ ਹੈ, ਬਹੁਤ ਸ਼ੁਕਰੀਆ। ਹੈਂ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਚਲੋ, ਤੇ ਤੁਹਾਨੂੰ ਅੱਲਾਹ ਤਾਲਾ ਸਿਹਤ ਦੇਵੇ, ਤੰਦਰੁਸਤੀ ਦੇਵੇ। ਅੱਲਾ ਨਾਜ਼ਰੀਨ, ਜਦੋਂ ਵੰਡ ਦੀ ਗੱਲ ਹੁੰਦੀ ਹੈ ਜਾਂ ਜਦੋਂ ਇਸ ਦਾਸਤਾਨ ਦੀ ਗੱਲ ਹੁੰਦੀ ਹੈ, ਤੇ ਉਹਦੇ ਵਿੱਚੋਂ ਸਾਨੂੰ ਬਹੁਤ ਦੁੱਖ ਭਰੀਆਂ ਕਹਾਣੀਆਂ ਵੀ ਮਿਲਦੀਆਂ ਨੇ, ਤੇ ਕੁਛ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਮਿਲਦੀਆਂ ਹੈਗੀਆਂ ਕਿ ਜਿਹਦੇ ਵਿੱਚ ਨੁਕਸਾਨ ਤਾਂ ਕੋਈ ਨਹੀਂ ਹੋਇਆ ਹੁੰਦਾ, ਲੇਕਿਨ ਜਿਹੜਾ ਇਮੋਸ਼ਨਸ ਨੇ, ਜਿਹੜੇ ਜਜ਼ਬਾਤ ਜਿਹੜੇ ਹੈਗੇ ਨੇ ਨਾ, ਉਹ ਉਂਝ ਹੀ ਜੁੜੇ ਨੇ। ਅਸੀਂ ਜਦੋਂ ਕਿਸੇ ਬਜ਼ੁਰਗ ਨਾਲ ਗੱਲ ਕਰਦੇ ਹਾਂ, ਭਾਵੇਂ ਉਹ 1000 ਵਾਰੀ ਕਹਿ ਦੇਣ ਕਿ ਠੀਕ ਹੈ ਅਸੀਂ ਇੱਥੇ ਆ ਗਏ ਹਾਂ, ਖੁਸ਼ ਹਾਂ, ਲੇਕਿਨ ਜਦੋਂ ਉਹਨਾਂ ਦੇ ਪਿਛੋਕੜ ਦੀ ਗੱਲ ਕਰਦੇ ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ ਨੇ। ਤੇ ਇਹ ਜਦੋਂ ਬੰਦਾ ਜਿੱਥੇ ਪੈਦਾ ਹੋਇਆ ਹੋਵੇ ਜਾਂ ਜਿਹੜੀ ਉਹਦੀ ਜੁੜਤ ਹੋਵੇ, ਜਿਸ ਮਿੱਟੀ ਨਾਲ ਤਾਲੁਕ ਹੋਵੇ, ਉਹਨੂੰ ਕਦੀ ਵੀ ਨਹੀਂ ਭੁੱਲਦਾ ਹੈਗਾ। ਤੇ ਪ੍ਰੋਗਰਾਮ ਹੰਝੂਆਂ ਦੀ ਵੰਡ ਦਾ ਮਕਸਦ ਵੀ ਇਹੀ ਹੈਗਾ ਕਿ ਅਸੀਂ ਉਸ ਪੁਰਾਣੀਆਂ ਯਾਦਾਂ ਨੂੰ ਰੀਕਾਲ ਕਰੀਏ, ਉਹਨਾਂ ਨੂੰ ਪੁਰਾਣੀਆਂ ਯਾਦਾਂ ਨੂੰ ਇਕੱਠਾ ਕਰਕੇ ਉਹਨੂੰ ਇੱਕ ਦਸਤਾਵੇਜ਼ ਬਣਾ ਦਈਏ, ਉਹਨਾਂ ਨੂੰ ਇੱਕ ਕੰਟੈਂਟ ਦੀ ਸ਼ਕਲ ਦੇ ਦਈਏ, ਤਾਂ ਕਿ ਹਮੇਸ਼ਾ ਮਹਿਫੂਜ਼ ਰਵੇ। ਕਿਉਂਕਿ ਇਹ ਖੁਦ ਇੱਕ ਕਿਤਾਬ ਨੇ, ਖੁਦ ਇੱਕ ਮਕਤਬ ਨੇ, ਇਹਨਾਂ ਨੇ ਸਾਰਾ ਕੁਝ ਦੇਖਿਆ ਹੈਗਾ, ਤੇ ਇਹ ਕੰਟੈਂਟ ਹਮੇਸ਼ਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਹੀ ਪਿਆ ਰਹਿਣਾ ਹੈਗਾ, ਤਾਂ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈਗੀਆਂ ਤੋਂ ਸਬਕ ਹਾਸਲ ਕਰ ਸਕਣ। ਲਹਿੰਦੇ ਪੰਜਾਬ ਦੇ ਵਿੱਚ ਜਾਂ ਚੜ੍ਹਦੇ ਪੰਜਾਬ ਦੇ ਵਿੱਚ
ਜਿੰਨੇ ਵੀ ਬਜ਼ੁਰਗ ਹੈਗੇ ਨੇ ਉਹਨਾਂ ਦੀਆਂ ਅੱਖਾਂ ਅੱਗੇ ਕਹਾਣੀ ਜਿਹੜੀ ਹੈਗੀ ਹੈ ਇਹ ਉਂਝ ਹੀ ਮੌਜੂਦ ਹੈ ਜਿੱਦਾਂ ਅੱਜ ਹੀ ਵੇਖ ਰਹੇ ਨੇ ਜਾਂ ਜਿੱਦਾਂ ਅੱਜ ਹੀ ਹੋ ਰਹੀ ਹੈਗੀ ਹੈ। ਪ੍ਰੋਗਰਾਮ ਹੰਝੂਆਂ ਦੀ ਵੰਡ 'ਚ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ। ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।